ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਵਿਦਿਅਕ ਅਦਾਰਿਆਂ ਦੇ ਬਾਰੇ ਗਾਹੇ ਬਗਾਹੇ ਆਪਾਂ ਚਰਚਾ ਕਰਦੇ ਰਹਿੰਦੇ ਹਾਂ ਕਿ ਵਿਦਿਅਕ ਅਦਾਰਿਆਂ ਦੇ ਵਿੱਚ ਖਾਸ ਪ੍ਰੋਪੇਗੰਡੇ ਦੇ ਤਹਿਤ, ਖਾਸ ਏਜੰਡੇ ਦੇ ਤਹਿਤ ਦਖਲਅੰਦਾਜ਼ੀ ਬਹੁਤ ਹੋ ਗਈ ਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਕਿ ਪੰਜਾਬ ਦੀਆਂ ਤੇ ਦੇਸ਼ ਭਰ ਦੀਆਂ ਮਿਆਰੀ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਹੈ, ਉਹਦੇ ਬਾਰੇ ਹੁਣ ਗੱਲ ਉੱਠ ਕੇ ਆ ਰਹੀ ਹੈ ਵੀ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜਾਂ ਫਿਰ RSS ਦੀ ਯੂਨੀਵਰਸਿਟੀ ਹੈ। ਪ੍ਰਵੀਨ ਜੀ, ਅੱਜ ਵਾਈਸ ਚਾਂਸਲਰ ਸਾਹਿਬ ਦੀ ਇੱਕ ਵੀਡੀਓ ਦਾ ਛੋਟਾ ਜਿਹਾ ਕਲਿੱਪ ਵਾਇਰਲ ਹੋਇਆ। ਠੀਕ ਹੈ ਜੀ। ਉਸ ਛੋਟੇ ਜਿਹੇ ਕਲਿੱਪ ਨੇ ਤਰਥੱਲੀ ਮਚਾਤੀ ਤੇ ਇਹ ਸਵਾਲ ਬਿਲਕੁਲ ਵਾਜਬ ਖੜਾ ਹੋ ਗਿਆ ਕਿ ਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ RSS ਯੂਨੀਵਰਸਿਟੀ ਹੈ? ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੰਮ ਵਿਦਿਆ ਵੰਡਣਾ, ਗਿਆਨ ਵੰਡਣਾ, ਸ਼ਬਦ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਸਿੱਖ ਫਲਸਫੇ ਦੇ ਹਵਾਲੇ ਨਾਲ ਉਹਦੇ ਪਹਿਲੂ ਦੇ ਉੱਤੇ ਚਾਰਜੋਈ ਕਰਨਾ। ਆਪਣੇ ਨਾਮ ਤੋਂ ਹੀ ਉਹਦਾ ਸਪਸ਼ਟ ਹੈ। ਸੋ ਉਸ ਕਾਰਜ ਨੂੰ ਕਰਦਿਆਂ ਕਰਦਿਆਂ ਇਹ ਸਥਿਤੀ ਤੱਕ ਆ ਗਏ ਕਿ ਅਸੀਂ ਹੁਣ RSS ਦਾ ਵਿੰਗ ਬਣਨਾ ਜੀ। ਅਸਲ 'ਚ ਜੇ ਤੁਸੀਂ ਕਿਸੇ ਘਟਨਾ ਨੂੰ ਦੇਖਣਾ ਹੋਵੇ ਤਾਂ ਉਹਦੇ ਕਈ ਪਹਿਲੂ ਹੁੰਦੇ ਨੇ। ਵਾਈਸ ਚਾਂਸਲਰ ਨੇ ਡਾਕਟਰ ਕਰਮਜੀਤ ਸਿੰਘ ਹੋਰੀ, ਠੀਕ ਹੈ ਜੀ, ਨਾਮੀ ਸ਼ਖਸੀਅਤ ਨੇ, ਵਾਕਫ ਹੈ ਦੁਨੀਆ ਉਹਨਾਂ ਤੋਂ, ਕਾਫੀ ਹੈ, ਸਾਰਾ ਪੰਜਾਬੀ ਭਾਈਚਾਰਾ ਜਾਣੂ ਹੈ ਉਹਨਾਂ ਤੋਂ। ਸੋ ਡਾਕਟਰ ਕਰਮਜੀਤ ਸਿੰਘ ਹੋਰੀ RSS ਦੇ ਮੁਖੀ ਮੋਹਨ ਭਾਗਵਤ ਨੂੰ ਇਹ ਗੱਲ ਕਹਿ ਰਹੇ ਨੇ ਜੀ ਕਿ ਅਸੀਂ ਆਪਣੀ ਯੂਨੀਵਰਸਿਟੀ 'ਚ ਆਹ ਕੁਛ ਕਰ ਰਹੇ ਹਾਂ, ਆਹ ਕੁਛ ਪੜ੍ਹਾ ਰਹੇ ਹਾਂ ਤੇ ਅਸੀਂ ਚੇਅਰ ਸਥਾਪਿਤ ਕੀਤੀ ਹੈ, ਰਿੰਗ ਵੇਦ ਦੇ ਬਾਰੇ ਅਸੀਂ ਮਤਲਬ ਖੋਜ ਕਰਾਵਾਂਗੇ, ਉਹਦੇ ਉੱਤੇ PhDਆਂ ਹੋਣਗੀਆਂ ਤੇ ਅਸੀਂ ਇਹ ਸੂਤਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਕੀ ਪ੍ਰਭਾਵ ਸੀ ਰਿੰਗ ਵੇਦ ਦੇ ਨਾਲ, ਹੈ ਨਾ। ਇਹ ਗੱਲ ਉਹਨਾਂ ਨੇ RSS ਮੁਖੀ ਨੂੰ ਕਹੀ। ਠੀਕ ਹੈ ਪ੍ਰਵੀਨ ਜੀ, ਪੰਜਾਬ ਉਹ ਭਾਗਾਂ ਭਰੀ ਧਰਤੀ ਹੈ ਜਿੱਥੇ ਦੁਨੀਆ ਦੀ ਪਹਿਲੀ ਕਿਤਾਬ ਵੇਦ ਦੀ ਰਚਨਾ ਹੁੰਦੀ ਹੈ। ਪੰਜਾਬ ਉਹ ਧਰਤੀ ਹੈ ਜਿੱਥੇ ਵਾਲਮੀਕੀ ਰਾਮਾਇਣ ਦੀ ਰਚਨਾ ਹੁੰਦੀ ਹੈ। ਸਹੀ ਸੀ, ਬਿਲਕੁਲ ਸਹੀ। ਪੰਜਾਬ ਉਹ ਧਰਤੀ ਹੈ, ਸਾਂਝਾ ਪੰਜਾਬ, ਜਿੱਥੇ ਭਗਵਤ ਗੀਤਾ ਉਪਦੇਸ਼ ਦਿੱਤਾ ਜਾਂਦਾ ਹੈ। ਪੰਜਾਬ ਉਹ ਧਰਤੀ ਹੈ ਜਿੱਥੇ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੁੰਦੀ ਹੈ। ਮਤਲਬ ਕਿੰਨਾ ਤਪ ਜਸ ਸੱਚ ਹੋਣਾ ਇਸ ਧਰਤੀ ਦੇ ਵਿੱਚ ਕਿ ਇਹੀ ਥਾਂ ਚੁਣੀ ਗਈ। ਸਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੇ ਰਿੰਗ ਵੇਦ ਦੇ ਉੱਤੇ ਆਪਣੀ ਖੋਜ ਕਰਾਉਣੀ ਆ, ਵਿਦਿਆਰਥੀਆਂ ਨੂੰ ਇਸ ਕਾਰਜ 'ਚ ਤਾਰਨਾ, ਤਾਂ ਕਿਸੇ ਨੂੰ ਕੀ ਹਰਜ ਹੈ ਜੀ? ਕਰਾਓ। ਬਿਲਕੁਲ ਸਹੀ। ਪਰ ਤੁਸੀਂ ਜਿਹਨੂੰ ਰਿਪੋਰਟ ਕਰ ਰਹੇ ਹੋ ਉੱਥੇ ਉਹਦਾ ਅਰਥ ਹੋਰ ਹੈ। ਸਹੀ ਹੈ, ਸਹੀ, ਬਿਲਕੁਲ ਸਹੀ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ, ਦੁਨੀਆ ਭਰ 'ਚ ਉਹਨਾਂ ਵਿਚਰਦਿਆਂ ਹੋਇਆਂ ਗੋਸ਼ਟੀਆਂ ਕੀਤੀਆਂ, ਸੰਵਾਦ ਕੀਤਾ। ਉਹ 'ਚ ਉਹਨਾਂ ਨੂੰ ਜਿੰਨਾ ਗਿਆਨ ਮਿਲਿਆ ਉਹਨਾਂ ਨੇ ਫੈਲਾਇਆ, ਜਿੱਥੋਂ ਜੋ ਚੰਗਾ ਮਿਲਿਆ ਲਿਆ ਤੇ ਗਾਂਹ ਵੰਡਿਆ। ਜੀ ਸਹੀ ਹੈ, ਬਿਲਕੁਲ ਸਹੀ। ਉਹ ਤਾਂ ਇਸ ਗੱਲ ਦੇ ਧਾਰਨੀ ਰਹੇ ਨੇ ਕਿ ਚੰਗੇ ਲੋਕ ਭਾਈ ਉੱਜੜ ਜਾਓ, ਫੈਲੋ ਜਿੱਥੇ ਫੈਲ ਸਕਦੇ ਹੋ, ਚੰਗਿਆਈ ਲੈ ਜਾਓ, ਮਾੜਿਓ ਤਾਂ ਬੈਠੇ ਰਹੋ, ਬਸ ਜੋ ਇੱਥੇ ਹੀ ਬਸ। ਸੋ ਉਸ ਫਲਸਫੇ ਨੂੰ ਤੁਸੀਂ RSS ਮੁਖੀ ਨੂੰ ਇਸ ਤਰੀਕੇ ਨਾਲ ਬਿਆਨ ਕਰਨਾ ਚਾਹੁੰਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੇ ਬਸ ਇੱਥੋਂ ਹੀ ਗਿਆਨ ਲਿਆ ਜੀ ਤੁਹਾਡੇ ਵਾਲੇ ਪਾਸੇ। ਮਤਲਬ ਇਹ ਜੋੜ ਕੇ ਕਨੈਕਸ਼ਨ ਤੁਸੀਂ ਦੱਸਣਾ ਕੀ ਚਾਹੁੰਦੇ ਹੋ ਜਨਾਬ? ਜੀ ਸਹੀ ਹੈ। ਉਸ ਕਲਿੱਪ ਜਦੋਂ ਤੁਸੀਂ ਦੇਖੋਗੇ ਤਾਂ ਉਸ ਦ੍ਰਿਸ਼ ਦੇ ਵਿੱਚ ਤਸਵੀਰ ਦੀ ਆਪਣੀ ਬਿਆਨੀਆ ਹੁੰਦਾ, ਬਿਨਾਂ ਸ਼ਬਦਾਂ ਤੋਂ ਤਸਵੀਰ ਕੁਝ ਕਹਿ ਰਹੀ ਹੁੰਦੀ ਹੈ। ਵੀਡੀਓ 'ਚ ਤੁਹਾਡੀ ਬੋਡੀ ਲੈਂਗੁਏਜ ਕੁਝ ਹੋਰ ਕਹਿ ਰਹੀ ਹੁੰਦੀ ਹੈ, ਉਹ ਵੀ ਦੱਸ ਰਹੀ ਹੁੰਦੀ ਹੈ ਕੁਝ, ਤੇ ਤੁਹਾਡੇ ਸ਼ਬਦ ਕੁਝ ਹੋਰ ਕਹਿ ਰਹੇ ਹੁੰਦੇ। ਸਹੀ ਗੱਲ, ਬਿਲਕੁਲ ਸਾਥ ਨਹੀਂ ਦਿੰਦੇ ਇੱਕ ਦੂਜੇ ਦਾ। ਹੁਣ ਯੂਨੀਵਰਸਿਟੀ ਵੱਲੋਂ ਸਫਾਈ ਦਿੱਤੀ ਗਈ ਕਿ ਜੀ ਕੇਰਲਾ ਦੇ ਕੋਚੀ ਦੇ ਵਿੱਚ ਸਮਾਗਮ ਸੀਗਾ ਜੀ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਬੈਠਕ ਸੀ, ਪ੍ਰੋਗਰਾਮ ਉਹਨਾਂ ਨੇ ਰੱਖਿਆ ਸੀ ਜੀ, ਉੱਥੇ ਮਹਿਮਾਨ ਉਹਨਾਂ ਨੇ ਬੁਲਾਏ ਸੀ ਜੀ, ਇਸ ਲਈ ਉੱਥੇ ਇਹਨਾਂ ਨੇ ਆਪਣੀ ਗੱਲ ਰੱਖੀ ਜੀ। ਜੇ ਵਾਈਸ ਚਾਂਸਲਰਾਂ ਦੀ ਬੈਠਕ ਹੁੰਦੀ ਹੈ ਤਾਂ ਮੇਜ਼ ਤੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ। ਸਹੀ ਹੈ, ਬਿਲਕੁਲ। ਕੇਅਰ ਕਰ ਰਿਹਾ ਹੁੰਦਾ ਤੇ ਬਾਕੀ ਆਪਣੀ ਗੱਲ ਕਰ ਰਹੇ ਹੁੰਦੇ ਕਿ ਆਪਾਂ ਆਪਣੀ ਯੂਨੀਵਰਸਿਟੀ ਲਈ ਕੀ ਕਰਨਾ। ਸਟੇਜ ਲੱਗੀ ਹੈ, ਪਿੱਛੇ ਬੋਰਡ ਲੱਗਿਆ, ਵਿਚਾਲੇ ਮੁੱਖ ਕੁਰਸੀ ਦੇ ਉੱਤੇ ਮੋਹਨ ਭਾਗਵਤ ਜੀ ਬੈਠੇ ਨੇ, ਕਾਗਜ਼ ਪੈਨ ਲੈ ਕੇ ਨੋਟ ਕਰ ਰਹੇ ਨੇ। ਸਾਡੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਠ ਕੇ ਆਪਣਾ ਨਾਮ, ਯੂਨੀਵਰਸਿਟੀ ਦਾ ਨਾਮ ਦੱਸ ਕੇ 3-4 ਮਿੰਟ ਦੇ ਵਿੱਚ ਆਪਣੀ ਗੱਲ ਰੱਖਦੇ ਨੇ। ਠੀਕ ਹੈ, ਰਿਪੋਰਟ ਕਰ ਰਹੇ ਹੋ ਜਨਾਬ ਮੋਹਨ ਭਾਗਵਤ ਨੂੰ। ਸਹੀ ਹੈ। RSS ਇੱਕ ਸੰਸਥਾ ਹੈ ਤੇ ਮੋਹਨ ਭਾਗਵਤ ਉਸ ਸੰਸਥਾ ਦੇ ਮੁਖੀ ਨੇ। ਉਹ ਸੰਸਥਾ ਕੀ ਕਰਦੀ ਹੈ ਕੀ ਨਹੀਂ ਕਰਦੀ ਸਾਨੂੰ ਕਿਸੇ ਨੂੰ ਕੋਈ ਮਤਲਬ ਨਹੀਂ।
ਸਹੀ ਪਰ ਹੈ। ਸਾਨੂੰ ਮਤਲਬ ਇਹ ਹੈ ਕਿ ਸਾਡੀ ਯੂਨੀਵਰਸਿਟੀ ਦਾ ਬਾਈ ਚਾਂਸਲਰ ਕਿੱਥੇ ਖੜਾ ਹੈ ਤੇ ਕੀ ਕਹਿ ਰਿਹਾ। ਤੁਸੀਂ ਮੋਹਨ ਭਾਗਵਤ ਨੂੰ ਆਪਣੀ ਯੂਨੀਵਰਸਿਟੀ ਦੀ ਵਿਦਿਅਕ ਜਾਣਕਾਰੀ, ਆਪਣੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ, ਔਰ ਉਹ ਵੀ ਉਸ ਮੌਕੇ ਦੀ ਨਜਾਕਤ ਨਾਲ ਜਿਹੜੇ ਰੰਗ ਚੋਂ ਰੰਗਣਾ ਚਾਹੁੰਦੇ ਨੇ ਉਸ ਤਰ੍ਹਾਂ ਦੀ ਜਾਣਕਾਰੀ ਜਦੋਂ ਦੇ ਰਹੇ ਹੋ ਤਾਂ ਤੁਸੀਂ ਇਹ ਸੁਨੇਹਾ ਦੇ ਰਹੇ ਹੋ ਜੀ ਕਿ ਅਸੀਂ ਤੁਹਾਡਾ ਹੀ ਵਿੰਗ ਹੈ। ਸਹੀ ਹੈ। ਤੁਹਾਡੀ ਉਹ ਧਾਰਨਾਵਾਂ ਤੇ ਚੱਲ ਰਹੇ ਹਾਂ, ਤੁਹਾਡਾ ਹੀ ਹਿੱਸਾ ਬਣਨ ਨੂੰ ਤਿਆਰ ਹੈ। ਸਹੀ ਵੀ ਉਹ ਤਾਂ ਪਹਿਲਾਂ ਹੀ ਸਾਡੀਆਂ ਗ੍ਰੰਥਾਂ 'ਚ, ਕਿਤਾਬਾਂ 'ਚ, ਸਿਲੇਬਸ 'ਚ, ਘਰਾਂ 'ਚ, ਮੁਹੱਲਿਆਂ 'ਚ ਬਣ ਗਏ। ਮਤਲਬ ਦੇਲੀਆਂ ਟੱਪ ਆਈ ਜਿਹੜੀ RSS BJP, ਤੁਸੀਂ ਉਹਨੂੰ ਦਿਮਾਗਾਂ 'ਚ ਬਾਲਣ ਦੇ ਲਈ ਵੀ ਤਿਆਰ ਹੋ, ਇਹ ਤੁਸੀਂ ਕਹਿ ਰਹੇ ਹੋ। ਸਹੀ ਹੈ ਬਈ ਮੋਹਨ ਭਾਗਵਤ ਜੇ ਤਾਂ ਭਾਰਤ ਦੇ ਰਾਸ਼ਟਰਪਤੀ ਨੇ, ਤੁਸੀਂ ਉਹਨੂੰ ਰਿਪੋਰਟ ਕਰ ਰਹੇ ਹੋ, ਫਿਰ ਅਸੀਂ ਕੌਣ ਬੋਲਣਾ? ਫਿਰ ਸਾਨੂੰ ਕੋਈ ਇਤਰਾਜ਼ ਨਹੀਂ। ਸਹੀ ਗੱਲ ਹੈ। ਮੋਹਨ ਭਾਗਵਤ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਗੱਲ ਨਹੀਂ, ਦੱਸੋ, ਚਾਹੇ BJP ਵਾਲੀ ਹੋਣ ਚਾਹੇ ਕਾਂਗਰਸ ਕਿਸੇ ਦੇ ਵੀ ਵਾਲੇ, ਕੋਈ ਬਤੌਰ ਪ੍ਰਧਾਨ ਮੰਤਰੀ ਦੱਸ ਰਹੇ ਹੋ, ਦੱਸੋ। ਉਹ ਗ੍ਰਹਿ ਮੰਤਰੀ ਹੋਣ, ਉਹ ਸਿੱਖਿਆ ਮੰਤਰੀ ਹੋਣ ਦੇਸ਼ ਦੇ, ਪੰਜਾਬ ਦੇ ਮੁੱਖ ਮੰਤਰੀ ਹੋਣ, ਪੰਜਾਬ ਦੇ ਰਾਜਪਾਲ ਹੋਣ, ਕੌਣ ਨੇ? ਕਿਹੜੇ ਅਧਿਕਾਰ ਨਾਲ ਤੁਸੀਂ ਉਹਨਾਂ ਨੂੰ ਰਿਪੋਰਟ ਕਰ ਰਹੇ ਹੋ? ਸਹੀ ਹੈ। ਹੁਣ ਦੇਈ ਜਾਓ ਸਫਾਈਆਂ, ਬਹੁਤ ਦੇਰ ਹੋ ਗਈ। ਪਾਣੀ ਲੰਘ ਗਿਆ। ਕਿਤੇ ਨਾ ਕਿਤੇ ਇਹ ਸਪਸ਼ਟ ਹੁੰਦਾ ਜਾ ਰਿਹਾ ਕਿ ਜਿਹੜਾ ਕੇਂਦਰੀਕਰਨ ਹੋ ਰਿਹਾ ਸਾਡੀ ਯੂਨੀਵਰਸਿਟੀ ਦਾ, ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਅਸੀਂ ਰੋ ਰਹੇ ਸੀ, ਅੱਜ ਨਵੀਂ ਗੱਲ ਸਾਡੇ ਸਾਹਮਣੇ ਆ ਗਈ। ਸਹੀ ਹੈ। ਪੰਜਾਬੀ ਯੂਨੀਵਰਸਿਟੀ ਦਾ ਦੇਖਿਆ ਹੁੰਦਾ ਅਸੀਂ ਭਗਵਾ ਕਰਨ, ਤੇ ਹੁਣ ਤੁਸੀਂ ਇਹਦਾ ਕਰਾ ਲਓ। ਇਹਦਾ ਤਾਂ ਪਤਾ ਹੀ ਨਹੀਂ ਲੱਗਿਆ। ਕੁਛ ਪੰਜਾਬ ਦੇ ਪੱਲੇ ਛੱਡਣਾ ਕਿ ਨਹੀਂ, ਕੁਛ ਲੜਨ ਜੋਗੇ ਰਹਿਣਾ ਕਿ ਨਹੀਂ। ਮਤਲਬ ਹੋਰ ਨਹੀਂ ਤਾਂ ਜਿਸ ਨਾਮ ਦੀ ਯੂਨੀਵਰਸਿਟੀ ਤੇ ਉਸ ਨਾਮ ਚੋਂ ਹੀ ਕੋਈ ਸਿੱਖ ਲੈਂਦੇ। ਸਹੀ ਹੈ। ਕਿ ਕਿੱਥੇ ਝੁਕਣਾ ਤੇ ਕਿੱਥੇ ਨਹੀਂ ਝੁਕਣਾ, ਇਹਨਾਂ ਦਾ ਪਤਾ ਹੁੰਦਾ ਤੁਹਾਨੂੰ। ਇਹ ਪੰਜਾਬ ਦਾ ਅੱਜ ਦੁਖਾਂਤ ਵਾਲਾ ਦਿਨ ਹੈ। ਤੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਕਹਿੰਦੇ ਜੀ ਅਸੀਂ ਡਾਕਟਰ ਕਰਮਜੀਤ ਸਿੰਘ ਹੋਰਾਂ ਨੂੰ ਉਹ ਚੋਂ ਬਾਹਰ ਕਰਦੇ ਆ, ਜਿਹੜੀ 34 ਮੈਂਬਰੀ ਕਮੇਟੀ ਬਣਾਈ ਆ। ਠੀਕ ਹੈ, ਕਰੋ। ਪਰ ਇਹ ਯੂਨੀਵਰਸਿਟੀਆਂ ਦੇ ਕੇਂਦਰੀਕਰਨ ਦਾ, ਤੇ ਉਹਨਾਂ ਵੱਲੋਂ ਆਪਣਾ ਸਿਲੇਬਸ, ਆਪਣੀ ਭਾਸ਼ਾ, ਆਪਣੀ ਵਿਧਾ, ਆਪਣਾ ਤਰੀਕਾ, ਆਪਣਾ ਫਲਸਫਾ ਤੇ ਆਪਣਾ ਰੰਗ ਥੋਪਣ ਦਾ ਪ੍ਰਕਿਰਿਆ, ਉਹਦਾ ਪ੍ਰਗਟਾਵਾ ਜਨਤਕ ਹੋ ਗਿਆ। ਦੇਖੋ, ਇਸੇ ਲਈ ਤਾਂ ਸ਼ਰਮਾ ਜੀ ਜਦੋਂ ਭਰਤੀਆਂ ਹੁੰਦੀਆਂ ਨੇ ਕਿਸੇ ਵੀ ਕਾਡਰ ਦੇ ਵਿੱਚ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ, ਤਾਂ ਜਾਂ ਜਿਹੜੇ ਬੰਦੇ ਮੋਹਰੀ ਆਗੂਆਂ ਦੇ ਰੂਪ ਦੇ ਵਿੱਚ ਕਿਸੇ ਖਾਸ ਅਹੁਦਿਆਂ ਤੇ ਜਾਂਦੇ ਨੇ, ਉਹਨਾਂ ਤੋਂ ਇਹ ਉਮੀਦ ਕਰਦੇ ਹਾਂ ਜਾਂ ਇਹ ਮੰਗ ਕਰਦੇ ਹਾਂ ਆਪਾਂ ਵੀ ਉਹ ਪੰਜਾਬ ਨੂੰ ਪਰਨਾਏ ਹੋਣ, ਪੰਜਾਬ ਦੇ ਇਤਿਹਾਸ ਨੂੰ ਪਰਨਾਏ ਹੋਣ, ਪੰਜਾਬ ਦੀ ਗੱਲ ਕਰਨ। ਤੇ ਜਦੋਂ ਇਸ ਤਰ੍ਹਾਂ ਏਜੰਡੇ ਨੂੰ ਲਾਗੂ ਕਰਨ ਵਾਲੇ ਬੰਦੇ ਜਦੋਂ ਬੈਠੇ ਹੋਣਗੇ ਉੱਚ ਅਹੁਦਿਆਂ ਦੇ ਉੱਤੇ, ਫਿਰ ਉਹਨਾਂ ਤੋਂ ਕੀ ਤਵੱਕੋਂ ਕਰੀਏ? ਉਹਨਾਂ ਤੋਂ ਤਾਂ ਫਿਰ ਪੈਰਾਂ 'ਚ ਲੇਟਣ ਦੀ ਤਵੱਕੋਂ ਹੀ ਕਰਾਂਗੇ ਨਾ ਆਪਾਂ। ਇਹ ਬਿਲਕੁਲ ਜਿਸ ਹਿਰਦਤਾ ਦੇ ਨਾਲ ਤੁਸੀਂ, ਜਿਸ ਮਨੋਦਸ਼ਾ ਦੇ ਨਾਲ ਤੁਸੀਂ ਇਹ ਗੱਲ ਕਹਿ ਰਹੇ ਹੋ, ਇਹ ਸਾਡਾ ਵਾਕਈ ਇੱਕ ਬਹੁਤ ਵੱਡਾ ਦੁਖਾਂਤ ਹੈ। ਸ਼ਾਇਦ ਸਾਡੀ ਅਣਗਹਿਲੀ ਵੀ ਹੋਊਗੀ ਕਿਸੇ ਮਾਮਲੇ ਦੇ ਵਿੱਚ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਲਈ ਤਾਂ ਅਸੀਂ ਜਦੋਜਹਿਦ ਕਰ ਰਹੇ ਹਾਂ, ਪਰ ਜਦੋਂ ਆਗੂ ਹੀ ਉਹਨਾਂ ਦੇ ਨਾਲ ਰਲ ਜਾਣ, ਫਿਰ ਜਦੋਜਹਿਦ ਕਰਨ ਵਾਲੇ ਵੀ ਕੀ ਕਰਨਗੇ? ਉਹ ਤਾਂ ਪੁਲਿਸ ਤੋਂ ਲਾਠੀਚਾਰਜ ਹੀ ਕਰਵਾਉਣਗੇ ਜਾਂ ਡਾਂਗਾ ਖਾਣਗੇ ਜਾਂ ਕੁਛ ਹੋਰ।